अस्सलाम वालेकुम नाजरीन, भुलेखा टीवी ਦੇ ਨਾਲ ਮੈਂ ਤੁਹਾਡਾ ਆਜ਼ਮ ਤੌਕੀਰ। ਕਿਸੇ ਵੀ ਮਾਂ ਪਿਓ ਲਈ ਔਲਾਦ ਨੂੰ ਪਾਲਣਾ ਪੜ੍ਹਾਉਣਾ ਲਿਖਾਉਣਾ ਬੜਾ ਔਖਾ ਕੰਮ ਹੈ, ਪਰ ਜਦੋਂ ਉਸ ਔਲਾਦ ਨੂੰ ਪੜ੍ਹਾ ਲਿਖਾ ਲਿਆ ਜਾਵੇ ਤੇ ਉਸ ਤੋਂ ਬਾਅਦ ਜੇ ਉਸ ਔਲਾਦ ਦਾ ਜਨਾਜ਼ਾ ਚੁੱਕਣਾ ਪੈ ਜਾਵੇ ਤੇ ਇਸ ਤੋਂ ਵੱਡਾ ਮੇਰਾ ਖਿਆਲ ਹੈ ਦੁਨੀਆ ਤੇ ਕੋਈ ਔਖਾ ਕੰਮ ਨਹੀਂ ਉਸ ਵਾਲਿदैन ਲਈ। ਮਾਪੇ ਵਿਚਾਰੇ ਆਪਣੇ ਬੱਚਿਆਂ ਨੂੰ ਪਾਲਣ ਲਈ ਖੋਰੇ ਕੀ ਯਤਨ ਕਰਦੇ ਨੇ। ਅਸੀਂ ਰੋਜ਼ ਦਿਹਾੜੀ ਵੇਖਦੇ ਹਾਂ ਸੜਕਾਂ ਦੇ ਉੱਤੇ ਗਰਮੀ ਦੇ ਵਿੱਚ ਕਿਸ ਤਰ੍ਹਾਂ ਮਿਹਨਤਕਸ਼ ਲੱਗੇ ਹੁੰਦੇ ਨੇ, ਧੁੱਪ ਦੇ ਵਿੱਚ ਧੁੱਪ ਸਹਿ ਕੇ ਪਾਲਿਆਂ ਦੇ ਵਿੱਚ ਠਰ ਕੇ ਮਿਹਨਤ ਕੀਤੀ ਜਾ ਰਹੇ ਹੁੰਦੇ ਨੇ, ਪਸੀਨਾ ਵਗਦਾ ਪਿਆ ਹੁੰਦਾ ਹੈ, ਜੁੱਤੀਆਂ ਉਹਨਾਂ ਦੀਆਂ ਟੁੱਟੀਆਂ ਹੀ ਹੁੰਦੀਆਂ ਨੇ, ਕੱਪੜੇ ਉਹਨਾਂ ਦੇ ਪਾਟੇ ਹੁੰਦੇ ਨੇ, ਲੇਕਿਨ ਉਹ ਆਪਣੀ ਔਲਾਦ ਦੇ ਸੁੱਖਾਂ ਲਈ ਇਹ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਨੇ। ਅੱਜ ਜਿਹੜੇ ਦੋ ਵਾਕਿਏ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ, ਅਗਰ ਉਹ ਤੁਸੀਂ ਸੁਣੋਗੇ ਤੇ ਮੇਰੇ ਵਾਂਗੂ ਤੁਹਾਡਾ ਵੀ ਦਿਲ ਚੀਰਿਆ ਜਾਏਗਾ। ਉਹ ਏਡੇ ਦੁੱਖ ਵਾਲੇ ਵਾਕਿਏ ਨੇ ਦੋਵੇਂ ਹੀ ਕਿ ਉਹ ਜਦੋਂ ਦੇ ਵਾਕਿਏ ਮੈਂ ਸੁਣੇ ਵੇਖੇ ਨੇ ਉਸ ਤੋਂ ਬਾਅਦ ਸੁੱਖ ਦੀ ਨੀਂਦਰ ਨਹੀਂ ਆਉਂਦੀ ਪਈ। ਗੋ ਕਿ ਉਹ ਮੇਰੇ ਨਾਲ ਤਾਂ ਨਹੀਂ ਹੋਏ ਲੇਕਿਨ ਸਾਡੇ ਹੀ ਲੋਕਾਂ ਨਾਲ ਹੋਏ ਨੇ ਨਾ। ਪਹਿਲਾ ਵਾਕਿਆ ਜਨਾਬ ਨੌਸ਼ਹਿਰਾ ਵਿਰਕਾਂ ਦਾ ਹੈ। ਨੌਸ਼ਹਿਰਾ ਵਿਰਕਾਂ ਜਿਹੜੀ ਕਿ ਤਹਿਸੀਲ ਹੈ ਜ਼ਿਲ੍ਹਾ ਗੁਜਰਾਂਵਾਲਾ ਦੀ ਔਰ ਵੇਖਣ 'ਚੋਂ ਕ੍ਰਿਮੀਨਲ ਇਲਾਕਾ ਵੇ। ਹਮੇਸ਼ਾ ਤੋਂ ਹੀ ਪਿਛਲੇ ਦਿਨਾਂ ਜਿਵੇਂ ਕਿ ਉੱਥੇ ਬੜਾ ਇੱਕ ਵੱਡਾ ਵਾਕਿਆ ਹੋਇਆ, ਇਹ ਵਾਰੋ ਵਾਰੀ ਇਹ ਸਿਲਸਿਲਾ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ, ਲੇਕਿਨ ਕ੍ਰਾਈਮ ਉੱਥੋਂ ਘਟਿਆ ਬਿਲਕੁਲ ਵੀ ਨਹੀਂ। ਲੇਕਿਨ ਜਿਹੜਾ ਤਾਜ਼ਾ ਵਕੂਆ ਉੱਥੇ ਹੋਇਆ ਵੇ ਉਹ ਬੜਾ ਦੁਖਾਂਤ ਵਾਲਾ ਵੇ, ਬੜਾ ਹੀ ਦੁੱਖ ਭਰਿਆ ਵੇ ਕਿ ਇੱਕ ਬੰਦਾ ਜਿਹਦਾ ਨਾਂ ਹੈ ਜ਼ੁਲਫਕਾਰ ਅਨਪੜ੍ਹ ਹੈ, ਉਹਦੀ ਸ਼ਾਦੀ ਹੁੰਦੀ ਹੈ, ਬੱਚੇ ਹੋ ਜਾਂਦੇ ਨੇ। ਉਹ ਸੋਚਦਾ ਹੈ ਕਿ ਮੈਂ ਤਾਂ ਅਨਪੜ੍ਹ ਰਹਿ ਗਿਆ, ਕੁਛ ਕਰ ਨਹੀਂ ਸਕਿਆ, ਲੇਕਿਨ ਜਿਹੜੀ ਮੇਰੀ ਔਲਾਦ ਹੈ ਕਿਉਂ ਨਾ ਮੈਂ ਇਹਦੇ ਲਈ ਕੁਛ ਕਰਾਂ। ਜ਼ੁਲਫਕਾਰ ਕਰ ਕਰਾ ਕੇ ਬਾਹਰ ਦੇ ਮੁਲਕ ਚਲਾ ਜਾਂਦਾ ਹੈ। ਬਾਹਰ ਦੇ ਮੁਲਕ ਜਾ ਕੇ ਉੱਥੇ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਆਪਣੀ ਔਲਾਦ ਨੂੰ ਪਾਲਣਾ ਸ਼ੁਰੂ ਕਰ ਦਿੰਦਾ। ਸਿਲਸਿਲਾ ਚੱਲਦਾ ਰਿਹਾ, ਔਲਾਦ ਵੱਡੀ ਹੋਣਾ ਸ਼ੁਰੂ ਹੋ ਗਈ ਹੈ, ਪੜ੍ਹਦੇ ਪਏ ਨੇ ਬੱਚੇ। ਵੱਡੀ ਉਹਦੀ ਧੀ MA ਕਰ ਰਹੀ ਹੈ ਹੁਣ, ਅਤੇ ਉਸ ਤੋਂ ਨਿੱਕੀ ਜਿਹੜੀ ਹੈ ਉਹ 11ਵੀਂ ਦੀ ਤਾਲਬਾ ਹੈ। ਇਸ ਦੌਰਾਨ ਜਦੋਂ ਉਹਦੇ ਕੋਲ 4 ਆਨੇ ਆਉਂਦੇ ਨੇ, ਉਹ ਘਰ ਸ਼ਰ ਸਿੱਧਾ ਕਰਦਾ ਵੇ ਤਾਂ ਉੱਥੇ ਦੇ ਲੋਕ ਜਿਹੜੇ ਨੇ ਜਾਂ ਜਿਹੜੇ ਉੱਥੇ ਦੇ ਕ੍ਰਿਮੀਨਲ ਲੋਕ ਨੇ ਉਹਨਾਂ ਦੀ ਅੱਖ 'ਚ ਵੀ ਉਹਦਾ ਘਰ ਆ ਜਾਂਦਾ ਵੇ। ਉਹ ਉਹਦੇ ਘਰ ਪਰਚੀਆਂ ਘਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਨੂੰ ਜੱਗਾ ਟੈਕਸ ਦੇ, ਵਰਨਾ ਤੇਰਾ ਘਰ ਬਰਬਾਦ ਕਰ ਦਿਆਂਗੇ, ਤੇਰਾ ਘਰ ਉਡਾ ਦਿਆਂਗੇ। ਨਾ ਸਿਰਫ ਪਰਚੀਆਂ ਘੱਲਦੇ ਨੇ ਲੇਕਿਨ ਜ਼ੁਲਫਕਾਰ ਮੁਜਬ ਕਈ ਵਾਰੀ ਉਹ ਸਾਹਮਣੇ ਘਰ ਦੇ ਆ ਕੇ ਵੀ ਖਲੋਤੇ ਨੇ, ਗੰਨਾਂ ਲੈ ਕੇ ਮੂੰਹ ਲੁਕਾ ਕੇ ਕਿ ਅਸੀਂ ਜਿਹੜੀ ਤੈਨੂੰ ਗੱਲ ਕਹੀਏ ਉਹ ਪੂਰੀ ਕਰ ਦੇ, ਵਰਨਾ ਤੇਰਾ ਕੱਖ ਨਹੀਂ ਛੱਡਣਾ। ਜ਼ੁਲਫਕਾਰ ਉਹ ਪਰਚੀਆਂ ਉਹ ਸਬੂਤ ਸਾਰੇ ਲੈ ਕੇ ਥਾਣੇ ਜਾਂਦਾ ਹੈ ਮਕਾਮੀ ਪੁਲਿਸ ਕੋਲ, ਅਤੇ ਮਕਾਮੀ ਪੁਲਿਸ ਇਹ ਕਹਿ ਕੇ ਉਹਨੂੰ ਟਾਲ ਦਿੰਦੀ ਹੈ ਕਿ ਐਵੇਂ ਹੀ ਕਿਸੇ ਨੇ ਮਜ਼ਾਕ ਕੀਤਾ ਹੈ, ਐਸੀ ਕੋਈ ਗੱਲ ਨਹੀਂ। ਇਹ ਤਾਂ ਕਰਾਚੀ ਵਿੱਚ ਪਰਚੀਆਂ ਪੁਰਚੀਆਂ ਚੱਲਦੀਆਂ ਨੇ, ਪੰਜਾਬ ਵਿੱਚ ਅਤੇ ਇਹ ਪਿੰਡਾਂ ਥਾਵਾਂ ਦੇ ਉੱਤੇ ਪਰਚੀਆਂ ਕਿੱਥੋਂ ਆ ਗਈਆਂ। ਲੇਕਿਨ ਜ਼ੁਲਫਕਾਰ ਜਿਹੜਾ ਹੈ ਵੇ ਉਹਨੂੰ ਇਹ ਯਕੀਨ ਸੀ ਕਿ ਜਿਹੜੀਆਂ ਪਰਚੀਆਂ ਮੈਨੂੰ ਆ ਰਹੀਆਂ ਨੇ ਇਹ ਐਵੇਂ ਨਹੀਂ ਆ ਰਹੀਆਂ, ਸਾਡਾ ਇਲਾਕਾ ਵੀ ਕ੍ਰਿਮੀਨਲ ਹੈ ਅਤੇ ਯਕੀਨਨ ਮੇਰਾ ਨੁਕਸਾਨ ਹੋ ਸਕਦਾ ਵੇ। ਖੈਰ ਜਦੋਂ ਪੁਲਿਸ ਤੋਂ ਉਹ ਮਾਯੂਸ ਹੋ ਜਾਂਦਾ ਹੈ ਅਤੇ ਉਹ ਆਪਣੀ ਔਲਾਦ ਲਈ, ਆਪਣੇ ਬੱਚਿਆਂ ਲਈ ਅਤੇ ਆਪਣਾ ਘਰ ਨੂੰ ਬਚਾਉਣ ਲਈ 2 ਗਾਰਡ ਇੱਕ ਕੰਪਨੀ ਕੋਲ ਲੈ ਕੇ ਰੱਖ ਲੈਂਦਾ ਹੈ। ਸਿਕਿਉਰਿਟੀ ਗਾਰਡ ਉਹਦੀ ਸਿਕਿਉਰਿਟੀ ਕਰਨ ਲੱਗ ਪਏ ਨੇ, ਇੱਕ ਦਿਨੇ ਹੁੰਦਾ ਹੈ, ਇੱਕ ਰਾਤ ਨੂੰ ਹੁੰਦਾ ਹੈ। ਸਿਲਸਿਲਾ ਚੱਲਦਾ ਰਹਿੰਦਾ ਹੈ ਅਤੇ ਖਾਮੋਸ਼ੀ ਹੋ ਜਾਂਦੀ ਹੈ। ਜਦੋਂ ਫੀਲ ਕਰਦਾ ਖਾਮੋਸ਼ੀ ਹੋ ਜਾਂਦੀ ਹੈ ਅਤੇ ਉਹ ਗਾਰਡਾਂ ਨੂੰ ਹਟਾ ਦਿੰਦਾ ਹੈ, ਆਪ ਫਿਰ ਬਾਹਰ ਦੇ ਮੁਲਕ ਚਲਾ ਜਾਂਦਾ ਹੈ। ਵਕਤ ਗੁਜ਼ਰਦਾ ਗਿਆ, ਇਹ ਹੁਣ ਰੀਸੈਂਟਲੀ ਉਹਦੀ ਬੱਚੀਆਂ ਨੇ ਉਹਨੂੰ ਫੋਨ ਕੀਤਾ ਆਪਣੇ ਵਾਲਿਦ ਨੂੰ ਕਿ ਅਸੀਂ ਚਾਹੁੰਦੀਆਂ ਵਾਂ ਕਿ ਇਹ ਜਿਹੜੀ ਈਦ ਆ ਰਹੀ ਹੈ, ਵੱਡੀ ਈਦ ਕੁਰਬਾਨੀ ਦੀ, ਇਹ ਅਸੀਂ ਰਲ ਕੇ ਕਰੀਏ, ਇਹ ਅਸੀਂ ਤੇਰੇ ਨਾਲ ਹੀ ਕਰਨਾ ਚਾਹੁੰਦੀਆਂ, ਯਾਨੀ ਆਪਣੇ ਪਿਓ ਨਾਲ ਈਦ ਕਰਨੀਆਂ ਚਾਹੁੰਦੀਆਂ ਵਾਂ। ਉਹ ਇੰਜ ਕਰਦਾ ਹੈ ਕਿ ਉੱਥੋਂ ਛੁੱਟੀ ਲੈਂਦਾ, ਛੁੱਟੀ ਲੈ ਕੇ ਪਾਕਿਸਤਾਨ ਆ ਜਾਂਦਾ ਹੈ ਕਿ ਮੈਂ ਆਪਣੇ ਬੱਚਿਆਂ ਨਾਲ ਜਾ ਕੇ ਈਦ ਕਰਾਂ, ਉਹਨਾਂ ਦੀ ਖਾਹਿਸ਼ ਹੈ, ਉਹਨਾਂ ਦੀ ਸਦਰ ਹੈ ਜਿਹੜੀ ਮੈਂ ਯਕੀਨਨ ਪੂਰੀ ਕਰਾਂ। 2 ਦਿਨ ਪਹਿਲੇ ਵਕੂਆ ਕੀ ਹੁੰਦਾ ਹੈ ਜਨਾਬ, ਹੁੰਦਾ ਹੈ ਵੇ ਕਿ ਜ਼ੁਲਫਕਾਰ ਆਪਣੀ ਬੀਵੀ ਸਮੇਤ ਘਰੋਂ ਨਿਕਲਦਾ ਹੈ, ਬੈਂਕ ਜਾਂਦਾ ਹੈ, ਉੱਥੋਂ ਜਾ ਕੇ 12 ਲੱਖ ਰੁਪਈਆ ਕਢਾਉਂਦਾ ਹੈ ਕਿ ਚਲੋ ਬੱਚਿਆਂ ਨੇ ਕੋਈ ਸ਼ਾਪਿੰਗ ਕਰਨੀ ਹੈ ਜਾਂ ਕੋਈ ਈਦ ਦੀ ਤਿਆਰੀ ਕਰਨੀ ਹੈ ਜਾਂ ਕੋਈ ਕੁਰਬਾਨੀ ਲਈ ਜਾਨਵਰ ਲੈਣਾ ਹੈ। ਉਹ ਪੈਸੇ ਕਢਾ ਕੇ ਤੇ ਘਰ ਆ ਜਾਂਦਾ ਹੈ। ਘਰ ਆ ਕੇ 12 ਲੱਖ ਰੁਪਈਆ ਉਹ ਆਪਣੀਆਂ ਬੱਚੀਆਂ ਨੂੰ ਦਿੰਦਾ ਹੈ ਕਿ ਇਹ ਬੱਚੇ ਰੱਖੋ ਅਤੇ ਮੈਂ ਤੇ ਤੁਹਾਡੀ ਮਾਂ ਅਸੀਂ ਚੱਲੇ ਹਾਂ ਬਾਜ਼ਾਰ, ਕੁਝ ਸ਼ਾਪਿੰਗ ਕਰ ਲਿਆ ਵੀ ਹੈ। ਸ਼ਾਪਿੰਗ ਕਰਨ ਵਾਸਤੇ ਜ਼ੁਲਫਕਾਰ ਅਤੇ ਉਹਦੀ ਬੀਵੀ ਬਾਜ਼ਾਰ ਚਲੇ ਜਾਂਦੇ ਨੇ। ਅੱਧਾ ਘੰਟਾ ਗੁਜ਼ਰਿਆ, ਦਿਨ ਦਾ ਟਾਈਮ ਹੈ, ਕੋਈ ਰਾਤ ਨਹੀਂ ਹੈ। ਔਰ ਨੌਸ਼ਹਿਰਾ ਵਿਰਕਾਂ ਪਿੰਡਾਂ ਵਰਗਾ ਸ਼ਹਿਰ ਹੈ, ਕਸਬਾ ਹੈ, ਲੇਕਿਨ ਬਿਲਕੁਲ ਪਿੰਡਾਂ ਵਰਗਾ ਹੈ। ਲੋਕ ਇੱਕ ਦੂਸਰੇ ਨੂੰ ਜਾਣਦੇ ਨੇ, ਜੱਦੀ ਪੁਸ਼ਤੀ ਜਾਣਦੇ ਨੇ ਕਿ ਇਹ ਫਲਾਣੇ ਦਾ ਪੁੱਤਰ ਹੈ, ਫਲਾਣੇ ਦਾ ਦਾਦਾ ਹੈ, ਫਲਾਣੇ ਦਾ ਪੜਦਾਦਾ ਹੈ, ਵਗੈਰਾ ਵਗੈਰਾ। ਸੋ ਦਿਨ ਦਾ ਵਕਤ ਹੈ, ਉਹ ਬਾਜ਼ਾਰ ਚਲੇ ਜਾਂਦੇ ਨੇ। ਬਾਜ਼ਾਰ ਜਾ ਕੇ ਅਤੇ ਉਹਨਾਂ ਨੂੰ ਯਾਦ ਆਉਂਦਾ ਕਿ ਬੱਚਿਆਂ ਨੂੰ ਕੁਝ ਪੁੱਛ ਲਈਏ, ਜੇ ਉਹਨਾਂ ਹੋਰ ਵੀ ਕੁਛ ਲੈਣਾ ਹੋਵੇ ਤਾਂ ਉਹ ਵੀ ਅਸੀਂ ਲੈਂਦੇ ਜਾਵੀਏ।
ਉਹ ਆਪਣੀਆਂ ਬੱਚੀਆਂ ਨੂੰ ਫੋਨ ਕਰਦਾ ਹੈ। ਜਦੋਂ ਫੋਨ ਕਰਦਾ ਹੈ ਤੇ ਫੋਨ ਅਟੈਂਡ ਨਹੀਂ ਹੁੰਦਾ। ਇੱਕ ਵਾਰੀ ਕਰਦਾ ਹੈ, ਦੂਜੀ ਵਾਰੀ ਕਰਦਾ ਹੈ, ਤੀਜੀ ਵਾਰੀ ਕਰਦਾ ਹੈ, ਲੇਕਿਨ ਕਾਲ ਅਟੈਂਡ ਨਹੀਂ ਹੁੰਦੀ। ਉਦੋਂ ਉਹਨੂੰ ਥੋੜ੍ਹਾ ਜਿਹਾ ਨਾ ਸ਼ੱਕ ਜਿਹਾ ਪੈਂਦਾ ਕਿ ਮੇਰੀਆਂ ਬੱਚੀਆਂ ਨੇ, ਘਰ ਦੇ ਵਿੱਚ ਨੇ, ਰਾਤ ਨਹੀਂ ਹੈਗੀ ਕਿ ਚਲੋ ਸੁੱਤੀਆਂ ਪਈਆਂ ਹੋਣ, ਜਾਗਦੀਆਂ ਪਈਆਂ ਨੇ, ਘਰ ਛੱਡ ਕੇ ਆਏ ਆ, ਫੋਨ ਕਿਉਂ ਨਹੀਂ ਸੁਣ ਰਹੀਆਂ। ਇੱਕ ਬੇਟੀ ਨਹੀਂ ਸੁਣ ਰਹੀ, ਦੂਜੀ ਬੱਚੀ ਜਿਹੜੀ ਹੈ ਉਹ ਤਾਂ ਕਮ ਸੇ ਕਮ ਫੋਨ ਸੁਣੇ। ਉਹ ਗੁਆਂਢੀਆਂ ਨੂੰ ਕਾਲ ਕਰਦਾ ਹੈ। ਗੁਆਂਢੀਆਂ ਨੂੰ ਕਾਲ ਕਰਕੇ ਕਹਿੰਦਾ ਹੈ ਕਿ ਮੈਂ ਘਰ ਫੋਨ ਕਰ ਰਿਹਾ ਵਾਂ ਤੇ ਮੇਰੀਆਂ ਬੇਟੀਆਂ ਫੋਨ ਨਹੀਂ ਚੁੱਕ ਰਹੀਆਂ, ਤੇ ਜਾਓ ਦਰਵਾਜ਼ਾ ਖੜਕਾ ਕੇ ਉਹਨਾਂ ਨੂੰ ਕਹੋ ਕਿ ਫੋਨ ਸੁਣਨ। ਗੁਆਂਢੀ ਜਦੋਂ ਜਾਂਦੇ ਨੇ ਉਹਨਾਂ ਦੇ ਘਰ ਤੇ ਵੇਖਦੇ ਕੀ ਨੇ ਕਿ ਇੱਕ ਕਮਰੇ ਦੇ ਵਿੱਚ ਉਹਦੀਆਂ ਦੋਵਾਂ ਧੀਆਂ ਦੀਆਂ ਲਾਸ਼ਾਂ ਪਈਆਂ ਤੇ ਖੂਨ ਵਗਣ ਡਿਆ ਵੇ। ਉੱਥੇ ਰੌਲਾ ਪੈ ਜਾਂਦਾ ਵੇ। ਉਹਦੇ ਪਿਓ ਨੂੰ ਫੋਨ ਕਰਦੇ ਨੇ ਗੁਆਂਢੀ ਜਿਹੜੇ ਨੇ ਕਿ ਬੱਚੀਆਂ ਤੇਰੀਆਂ ਦੋਵੇਂ ਕਤਲ ਹੋਈਆਂ ਪਈਆਂ ਨੇ, ਦਰਵਾਜ਼ਾ ਤੁਹਾਡਾ ਘਰ ਦਾ ਖੁੱਲ੍ਹਾ ਹੈ, ਛੇਤੀ ਛੇਤੀ ਵਾਪਸ ਆ ਜਾ। ਉਹ ਵਿਚਾਰਾ ਰੋਂਦਾ ਧੋਂਦਾ ਬੀਵੀ ਸਮੇਤ ਘਰ ਆ ਜਾਂਦਾ ਵੇ। ਘਰ ਆ ਕੇ ਵੇਖਦਾ ਤੇ ਦੋਵੇਂ ਬੇਟੀਆਂ, ਜਿੰਦਾ ਇੱਕ ਦਾ ਨਾਂ ਤਾਨੀਆ ਵੇ ਤੇ ਛੋਟੀ ਜਿਹੜੀ ਹੈ ਉਹ ਦੋਵੇਂ, ਉਹਦਾ ਨਾਂ ਅਨੀਲਾ ਹੈ, ਛੋਟੀ ਦਾ ਜਿਹੜੀ 11ਵੀਂ ਦੀ ਸਟੂਡੈਂਟ ਹੈ, ਔਰ ਜਿਹੜੀ ਵੱਡੀ ਤਾਨੀਆ ਹੈ ਉਹ MA ਦੀ ਸਟੂਡੈਂਟ ਹੈ। ਉਹ ਦੋਵੇਂ ਖੂਨ ਨਾਲ ਲੱਤ-ਪੱਤ ਉੱਥੇ ਪਈਆਂ ਹੋਈਆਂ ਨੇ। ਪਿਓ ਬੇਬਸੀ ਤੇ ਲਾਚਾਰਗੀ ਦੀ ਤਸਵੀਰ ਬਣ ਕੇ ਇੱਧਰੋਂ ਉੱਧਰੋਂ ਵੇਖਦਾ ਹੈ ਕਿ ਮੇਰੇ ਨਾਲ ਹੋਇਆ ਕੀ ਹੈ। ਦੂਜਾ ਵਾਕਿਆ ਜਿਹੜਾ ਜਨਾਬ, ਉਹ ਵੀ ਇੰਜ ਦਾ ਇੱਕ ਦੁੱਖ ਭਰਿਆ ਤੇ ਇੱਕ ਅਜੀਬ ਜਿਹੀ ਦਾਸਤਾਨ ਹੈ। ਗੋ ਕਿ ਉਹ ਛੋਟੀ ਜਿਹੀ ਇੱਕ ਵੀਡੀਓ ਹੈ ਜਿਹੜੀ ਮੈਂ ਵੇਖੀ, ਔਰ ਯਕੀਨਨ ਤੁਹਾਡੇ 'ਚੋਂ ਵੀ ਕਿਸੇ ਨੇ ਉਹ ਵੇਖੀ ਹੋਏਗੀ। ਇੱਕ ਮਾਂ ਦੀ ਹੈ, ਔਰ ਵਾਕਿਆ ਕਿੱਥੋਂ ਦਾ ਹੈ? ਰਾਵਲਪਿੰਡੀ ਦਾ। ਕਿਹਦੇ ਨਾਲ ਜੁੜਿਆ ਹੈ? ਪੁਲਿਸ ਨਾਲ ਜੁੜਿਆ ਹੈ। ਪਹਿਲਾ ਵਾਕਿਆ ਜਿਹੜਾ ਹੈਗਾ ਉਹ ਵੀ ਪੁਲਿਸ ਨਾਲ ਜੁੜਿਆ ਹੈ ਕਿ ਪੁਲਿਸ ਅਗਰ ਇਸ ਨੂੰ ਸੰਜੀਦਾ ਲੈਂਦੀ ਉਹਨਾਂ ਪਰਚੀਆਂ ਨੂੰ, ਤੇ ਸ਼ਾਇਦ ਜ਼ੁਲਫਕਾਰ ਨਾਲ ਇਹ ਵਕੂਆ ਨਾ ਹੁੰਦਾ ਔਰ ਉਹਦੀਆਂ ਬੱਚੀਆਂ ਕਤਲ ਨਾ ਹੋ ਜਾਂਦੀਆਂ। ਅੱਛਾ, ਇੱਥੇ ਵੀ ਮਾਮਲਾ ਪੁਲਿਸ ਨਾਲ ਹੀ ਹੈ। ਹੁੰਦਾ ਕੀ ਹੈ ਕਿ ਇੱਕ ਥਾਣੇ ਦੇ ਬਾਹਰ ਇੱਕ ਖਾਤੂਨ ਜਿਹਦੀ ਕੋਈ 30-32 ਵਰੇ ਉਮਰ ਹੈ, ਉਹ ਲਾਚਾਰਗੀ ਤੇ ਬੇਚਾਰਗੀ ਦੀ ਤਸਵੀਰ ਬਣੀ ਖਲੋਤੀ ਹੈ, ਤੇ ਇੱਕ ਬੰਦਾ ਉਹਨੂੰ ਪੁੱਛਦਾ ਹੈ ਕਿ ਤੂੰ ਇੱਥੇ ਕਿਉਂ ਖਲੋਤੀ ਹੈ, ਤੇ ਉਹ ਬੜੀ ਮਾਸੂਮ ਜੀ ਔਰਤ ਹੈ, ਤੇ ਉਹ ਕਹਿੰਦੀ ਹੈ ਕਿ ਮੇਰੇ ਬੱਚੇ ਨੂੰ ਪੁਲਿਸ ਚੁੱਕ ਲਿਆਈ ਹੈ। ਉਹ ਕਹਿੰਦਾ ਉਹ ਕਿਉਂ? ਕਹਿੰਦੀ ਮੇਰਾ ਬੱਚਾ ਛੋਟਾ ਜਿੰਨਾ ਮੈਂ, ਕੋਈ 10-12 ਸਾਲਾਂ ਦਾ ਮੇਰਾ ਬੱਚਾ ਹੈ, ਔਰ ਸ਼ਰਬਤ ਦੀ ਰੇਹੜੀ ਲਾਉਂਦਾ, ਸਾਡਾ ਹੋਰ ਕਮਾਉਣ ਵਾਲਾ ਕੋਈ ਨਹੀਂ, ਲਿਹਾਜ਼ਾ ਮੇਰਾ ਬੱਚਾ ਜਿਹੜਾ ਸ਼ਰਬਤ ਦੀ ਰੇਹੜੀ ਲਾਉਂਦਾ, ਤੇ ਉਹਨੇ ਰੇਹੜੀ ਲਾਈ ਹੋਈ ਸੀ ਤੇ ਮੈਂ ਘਰ ਖਾਣਾ ਪਾਣਾ ਪਕਾ ਰਹੀ ਸੀ, ਤੇ ਉਹਨੂੰ ਪੁਲਿਸ ਚੁੱਕ ਕੇ ਲੈ ਆਈ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਪੁੱਤਰ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ, ਤੇ ਮੈਂ ਆਟਾ ਗੁੰਨਦੀ ਪਈ ਸਾਂ ਉਸ ਟਾਈਮ, ਤੇ ਉਵੇਂ ਮੈਂ ਹਰ ਸ਼ੇ ਵਿੱਚੇ, ਹਾਂਡੀ ਵੀ ਵਿੱਚੇ ਛੱਡ ਕੇ ਤੇ ਭੱਜ ਕੇ ਥਾਣੇ ਆ ਗਈਆਂ। ਜਦੋਂ ਹੁਣ ਮੈਂ ਥਾਣੇ ਆ ਗਈਆਂ, ਲੇਕਿਨ ਇੱਥੇ ਮੇਰੀ ਕੋਈ ਗੱਲ ਸੁਣਦਾ ਹੀ ਕੋਈ ਨਹੀਂ ਪਿਆ। ਮੈਂ ਬੜੇ ਤਰਲੇ ਕੀਤੇ ਨੇ ਸਾਰਿਆਂ ਪੁਲਿਸ ਵਾਲਿਆਂ ਦੇ ਕਿ ਮੇਰਾ ਪੁੱਤਰ ਮੈਨੂੰ ਮਿਲਾਓ ਔਰ ਉਹਦਾ ਕਸੂਰ ਕੀ ਹੈ, ਲੇਕਿਨ ਮੇਰੀ ਕੋਈ ਗੱਲ ਨਹੀਂ ਸੁਣਦਾ ਪਿਆ। ਅੱਛਾ ਖੈਰ, ਉਹ ਬੰਦਾ ਉਹਨੂੰ ਥੋੜ੍ਹਾ ਜਿਹਾ ਹੌਸਲਾ ਦਿਵਾਉਂਦਾ ਹੈ, ਲੇਕਿਨ ਉਹ ਬੰਦੇ ਨੂੰ ਕੀ ਕਹਿੰਦੀ ਹੈ, ਉਹ ਜੁਮਲਾ ਜਿਹੜਾ ਹੈਗਾ ਉਹ ਦਿਲ ਚੀਰ ਦੇਣ ਵਾਲਾ ਜੁਮਲਾ ਹੈ। ਬੜੀ ਮਾਸੂਮ ਜਿਹੀ ਔਰਤ ਤੇ ਕਹਿੰਦੀ ਹੈ ਕਿ ਇੰਜ ਨਹੀਂ ਹੋ ਸਕਦਾ ਕਿ ਪੁਲਿਸ ਮੈਨੂੰ ਥਾਣੇ ਬਿਠਾ ਲਵੇ ਤੇ ਮੇਰੇ ਮਾਸੂਮ ਪੁੱਤਰ ਨੂੰ ਛੱਡ ਦੇਵੇ। ਮੈਂ ਸਮਝਣਾ ਵਾਂ ਕਿ ਜਿਸ ਬੰਦੇ ਦੇ ਜਿਸਮ ਦੇ ਵਿੱਚ ਦਿਲ ਨਾਂ ਦੀ ਕੋਈ ਚੀਜ਼ ਹੈ, ਇਹ ਜੁਮਲਾ ਉਹਦਾ ਦਿਲ ਚੀਰਨ ਲਈ ਕਾਫੀ ਹੈ। ਲੇਕਿਨ ਦੂਜੇ ਪਾਸੇ ਹੁਣ ਅਸੀਂ ਵੇਖਦੇ ਹਾਂ ਸਾਡੀ ਪੁਲਿਸ ਔਰ ਸਾਡੇ ਇਦਾਰੇ ਕਿੱਥੇ ਖਲੋਤੇ ਹੋਏ ਨੇ। ਨਾਜ਼ਰੀਨ, ਇੱਕ ਪਾਸੇ ਤੇ ਇਹ ਦੋ ਵਾਕਿਏ ਤੁਹਾਡੇ ਸਾਹਮਣੇ ਮੈਂ ਰੱਖੇ ਨੇ, ਦੂਜੇ ਪਾਸੇ ਆ ਗਈ ਸਾਡੀ ਪੁਲਿਸ। ਪੁਲਿਸ ਅਗਰ ਬਰ ਵਕਤ ਕਾਰਵਾਈ ਕਰਦੀ ਤੇ ਨੌਸ਼ਹਿਰਾ ਵਿਰਕਾਂ ਦੇ ਵਿੱਚ ਇਹਨਾਂ ਦੋ ਜਵਾਨ ਧੀਆਂ ਦਾ ਕਤਲ ਕਦੀ ਵੀ ਨਾ ਹੁੰਦਾ। ਉਹਨਾਂ ਦਾ ਪਿਓ ਜ਼ੁਲਫਕਾਰ ਜਿਹੜਾ ਬੇਬਸੀ ਦੀ ਤਸਵੀਰ ਬਣਿਆ, ਉਹਨਾਂ ਲਾਸ਼ਾਂ ਨੂੰ ਵੇਖੀ ਜਾ ਰਿਹਾ ਸੀ, ਉਹਦੇ ਪਤਾ ਨਹੀਂ ਕਿੰਨੇ ਸੁਪਨੇ ਹੋਣਗੇ ਆਪਣੀਆਂ ਧੀਆਂ ਬਾਰੇ, ਆਪਣੀ ਔਲਾਦ ਬਾਰੇ, ਲੇਕਿਨ ਉਹਦੀਆਂ ਸਦਰਾਂ, ਉਹਦੇ ਸੁਪਨੇ ਉਹਨਾਂ ਦੋਵਾਂ ਧੀਆਂ ਦੇ ਕਫਨ ਵਿੱਚ ਲਵੇਟੇ ਗਏ ਤੇ ਨਾਲ ਹੀ ਕਬਰੇ ਟੁਰ ਗਏ ਨੇ। ਤੇ ਦੂਜੇ ਪਾਸੇ ਇਹ ਮਾਸੂਮ ਔਰਤ ਜਿਹੜੀ ਬਾਹਰ ਥਾਣੇ ਦੇ ਖਲੋ ਕੇ ਆਖੀ ਜਾ ਰਹੀ ਹੈ ਮੈਨੂੰ ਬਿਠਾ ਲਿਓ ਤੇ ਮੇਰੇ ਪੁੱਤਰ ਨੂੰ ਛੱਡ ਦਿਓ। ਇੰਜ ਦੇ ਵਾਕਿਆਤ ਸਾਡੇ ਆਲੇ ਦੁਆਲੇ ਰੋਜ਼ਾਨਾ ਹੁੰਦੇ ਨੇ, ਸਿਰਫ ਰਿਪੋਰਟ ਘੱਟ ਹੁੰਦੇ ਨੇ, ਲੇਕਿਨ ਪੁਲਿਸ ਆਪਣੀ ਗੱਲ ਤੋਂ ਕਦੀ ਵੀ ਨਹੀਂ ਹਟੀ। ਜੇ ਪੁਲਿਸ ਸਾਡੀ ਠੀਕ ਹੋਵੇ, ਇਦਾਰੇ ਸਾਡੇ ਠੀਕ ਤਰ੍ਹਾਂ ਕੰਮ ਕਰਦੇ ਹੋਣ, ਤੇ ਯਕੀਨਨ ਇੰਜ ਦੇ ਵਾਕਿਆਤ ਰੁਕ ਸਕਦੇ ਨੇ। ਪਰ ਇਹ ਸਾਡਾ ਨਿਜ਼ਾਮ ਇੰਜ ਦਾ ਹੀ ਹੈ ਤੇ ਸ਼ਾਇਦ ਇਹ ਇੰਜ ਹੀ ਚੱਲਦਾ ਰਹੇਗਾ। ਮੈਨੂੰ ਤਾਂ ਖੈਰ ਕੋਈ ਉਮੀਦ ਨਹੀਂ ਕਿ ਕਦੀ ਅਸੀਂ ਠੀਕ ਹੋ ਜਾਵਾਂਗੇ। ਖਬਰੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ?